मेरे सज्जनों, बेलियो ते बुजुर्गो, मैं हाँ लोक दास्ताना दा लखारी शायर नज़ीर सुल्तानी ते तुसीं वेख रहे हो GS स्टूडियो। मेरे सज्जनों, साडी अज दी दास्तान दा नाम है बेवकूफ जिन। इस दास्तान दी फरमाइश करते ने लाला मूसा खोड़ियां तो चौधरी जफर इकबाल, ਚੱਕ नंबर 103 6R तो इश्तियाक कादरी, ਚੱਕ नंबर 530 नारकवाल तो मियाँ बदरुद्दीन, चौधरी मनीर गुज्जर, चौधरी फजलदीन गुज्जर, शेखूपुरा तो बाबा बूटा रहमानी, पिंड सरायचा तो बाबा उमर हयात रहमानी, बाबा नियामत रहमानी, बाबा अब्दुल हमीद रहमानी, फरियाद अली रहमानी, चढ़दे पंजाब तो बिटू लहरी, दर्शन लाल, जोबनप्रीत सिंह ते गुरप्रीत सिंह, होशियारपुर तो कमरजीत सिंह, नारवे तो तसवर हुसैन वड़ैच, स्पेन तो राणा शबीर, इटली तो आमर विरक बुतालिया, जफर बबली भट्टी। मेरे सज्जनों, हुण आउने आ असीं अपनी अज दी दास्तान वाले। एक किसान जिहदा नाम माजू सी, एक दिन सवेरे सवेरे अपने खेतां वल जा रहा सी। राह विच ओहदा पैर एक पत्थर नाल टकरा गया। ਉਹਨੇ ਸੋਚਿਆ ਪੱਥਰ ਨੂੰ ਰਾਹ ਚੋਂ ਚੁੱਕ ਕੇ ਪਾਸੇ ਕਰ ਦਿਆਂ। ਪੱਥਰ ਜ਼ਮੀਨ ਵਿੱਚ ਗੱਡਿਆ ਸੀ। ਜਦੋਂ ਉਹਨੇ ਪੱਥਰ ਪੁੱਟਿਆ ਤੇ ਉਹਦੇ ਥੱਲਿਓਂ ਇੱਕ ਬੋਤਲ ਨਿਕਲੀ। ਉਹਨੇ ਕਿਹਾ, ਮੈਂ ਤੇ ਸੋਚਿਆ ਸੀ ਵੀ ਇਹਦੇ ਥੱਲੇ ਕੋਈ ਖਜ਼ਾਨਾ ਸੋਨਾ ਚਾਂਦੀ ਹੋਵੇਗਾ, ਇਸ ਬੋਤਲ ਦਾ ਮੈਂ ਕੀ ਕਰਨਾ ਹੈ। ਉਹਨੇ ਉਹਨੂੰ ਉਸੇ ਪੱਥਰ ਤੇ ਮਾਰ ਕੇ ਤੋੜ ਦਿੱਤਾ। ਜਦੋਂ ਉਹਨੇ ਬੋਤਲ ਤੋੜੀ ਤੇ ਉਹਦੇ ਵਿੱਚੋਂ ਧੂੰਆਂ ਨਿਕਲਿਆ। ਉਸ ਧੂਏ ਵਿੱਚੋਂ ਇੱਕ ਜਿੰਨ ਨਿਕਲ ਆਇਆ। ਜਿੰਨ ਨਿਕਲਦਿਆਂ ਹੀ ਕਹਿਣ ਲੱਗਾ, ਜੀ ਮੇਰੇ ਆਕਾ, ਮੇਰੇ ਵਾਸਤੇ ਕੀ ਹੁਕਮ ਹੈ। ਮਾਜੂ ਜਿੰਨ ਨੂੰ ਵੇਖ ਕੇ ਡਰ ਗਿਆ। ਜਿੰਨ ਕਹਿਣ ਲੱਗਾ, ਮੇਰੇ ਆਕਾ, ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ। ਤੂੰ ਮੈਨੂੰ ਵਰਿਆਂ ਦੀ ਕੈਦ ਚੋਂ ਆਜ਼ਾਦ ਕੀਤਾ ਹੈ। ਮੈਂ ਤੇਰਾ ਗੁਲਾਮ ਹਾਂ। ਤੁਸੀਂ ਜੋ ਹੁਕਮ ਕਰੋਗੇ ਮੈਂ ਉਹਨੂੰ ਪੂਰਾ ਕਰਾਂਗਾ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਉਹ ਬੋਤਲ ਤੋੜ ਕੇ ਜਿੰਨ ਜੋ ਕੱਢਿਆ, ਮਾਜੂ ਡਰਿਆ ਯਾਰ। ਜਿੰਨ ਨਿਕਲ ਕੇ ਆਖਣ ਲੱਗਾ, ਉਥੇ ਨਾਲ ਪਿਆਰ, ਉਥੇ ਨਾਲ ਪਿਆਰ। ਹੁਕਮ ਕਰੋ ਤੇ आका जाके, हुक्म करो ते आका जाके तारे तोड़ ले आवा। जे आखो ते बड़ा सारा इत्थे महल बनावा, इत्थे महल बनावा। माजू आखन लगा, चल तू हो। माजू आखन लगा, चल तू कर मेरे नाल यारा। मैं नहीं लैना तेरे कोलों कम कोई एडा पारा, कम कोई एडा पारा। घर आया ते माजू कहंदा, घर आया ते माजू कहंदा, चाह बना के ले आ। आखन लगा, जिन मेरे तू दुख नहीं जाना सैया, दुख नहीं जाना सैया। बाहरों जाके, जे आखो ते बाहरों जाके चाह मैं लेके आवा। जाच नहीं मैनू एदी आका, चाह मैं किंज बनावा, चाह मैं किंज बनावा। ओ माजू आखन लगा जिन्ना, माजू आखन लगा जिन्ना, जा तू बिच रसोई पी लवांगा
ਜਿਨਨੇ ਉੱਥੇ ਹੋ ਚੁੱਕ ਪਤੀਲਾ ਜਿਨਨੇ ਉੱਥੇ ਚੁੱਲ੍ਹੇ ਉੱਤੇ ਧਰਿਆ ਪਾਇਆ ਦੁੱਧ ਜੀ ਉਹਨੇ ਉੱਥੇ ਚੁੱਕ ਪਤੀਲਾ ਭਰਿਆ ਚੁੱਕ ਪਤੀਲਾ ਭਰਿਆ ਉਹ ਚੀਨੀ ਦੀ ਥਾਂ ਤੇ ਲੂਣ ਦਾ ਡੱਬਾ ਮੂੰਹ ਦਾ ਕੀਤਾ ਪੱਤੀ ਪਾ ਕੇ ਚਾਹ ਬਣਾਈ ਘੁੱਟ ਨਹੀਂ ਉਹਨੇ ਪੀਤਾ ਘੁੱਟ ਨਹੀਂ ਉਹਨੇ ਪੀਤਾ ਆਖਣ ਲੱਗਾ ਆਕਾ ਮੇਰੇ ਆਖਣ ਲੱਗਾ ਆਕਾ ਮੇਰੇ ਦੀ ਚਾਹ ਕਿਉਂ ਪੀਂਦਾ ਇਹਨਾਂ ਲੂਣ ਜੀ ਖਾਵਨ ਵਾਲਾ ਬੰਦਾ ਕਿਵੇਂ ਜੀਂਦਾ ਬੰਦਾ ਕਿਵੇਂ ਜੀਂਦਾ ਮੇਰੇ ਸੱਜਣੋ, ਜਦੋਂ ਜਿੰਨ ਨੇ ਚਾਹ ਲਿਆ ਕੇ ਮਾਜੂ ਨੂੰ ਦਿੱਤੀ ਤੇ ਮਾਜੂ ਨੇ ਘੁੱਟ ਭਰਿਆ ਤੇ ਕਹਿਣ ਲੱਗਾ, ਬੇਵਕੂਫ ਜਿੰਨ, ਚੀਨੀ ਦੀ ਥਾਂ ਤੇ ਲੂਣ ਪਾ ਲਿਆ ਹੈ। ਜਿੰਨ ਕਹਿਣ ਲੱਗਾ, ਮੇਰੇ ਆਕਾ, ਮੈਂ ਪਹਿਲਾਂ ਹੀ ਆਖਿਆ ਸੀ ਮੈਨੂੰ ਚਾਹ ਨਹੀਂ ਬਣਾਉਣੀ ਆਉਂਦੀ, ਮੈਂ ਬਾਹਰੋਂ ਲਿਆ ਦੇਣਾ ਵਾਂ, ਪਰ ਤੁਸੀਂ ਨਹੀਂ ਮੰਨੇ। ਮਾਜੂ ਕਹਿਣ ਲੱਗਾ, ਚਲੋ ਠੀਕ ਹੈ, ਹੁਣ ਤੂੰ ਜਾ ਤੇ ਬਾਹਰੋਂ ਖੇਤ ਵਿੱਚੋਂ ਗੰਨੇ ਭੰਨ ਕੇ ਲਿਆ, ਵੇਖੀ ਗੰਨੇ ਹੀ ਲਿਆਈ, ਕੁਝ ਹੋਰ ਨਾ ਲੈ ਆਈ। ਜਿੰਨ ਜਦੋਂ ਖੇਤ ਵਿੱਚ ਗਿਆ ਤੇ ਗੰਨਿਆਂ ਦੇ ਖੇਤ ਦੇ ਨਾਲ ਵਾਂਸਾਂ ਦਾ ਖੇਤ ਸੀ। ਜਿੰਨ ਕਹਿਣ ਲੱਗਾ, ਇਸ ਕਮਾਦ ਦੇ ਗੰਨੇ ਵੱਡੇ ਨੇ, ਮੈਂ ਇੱਥੋਂ ਹੀ ਭਰੀ ਲੈ ਜਾਣਾ ਵਾਂ, ਆਕਾ ਵੀ ਖੁਸ਼ ਹੋ ਜਾਏਗਾ। ਉਹਨੇ ਵਾਂਸਾਂ ਦੀ ਭਰੀ ਵੱਢੀ ਤੇ ਲਿਆ ਕੇ ਮਾਜੂ ਦੇ ਅੱਗੇ ਸੁੱਟ ਦਿੱਤੀ ਤੇ ਕਹਿਣ ਲੱਗਾ, ਮੇਰੇ ਆਕਾ, ਮੈਂ ਗੰਨੇ ਲੈ ਆਇਆ ਵਾਂ। ਮਾਜੂ ਕਹਿਣ ਲੱਗਾ, ਬੇਵਕੂਫ ਜਿੰਨ, ਇਹ ਗੰਨੇ ਨਹੀਂ, ਇਹ ਵਾਂਸ ਨੇ। ਜਦੋਂ ਇਹ ਗੱਲਾਂ ਹੋ ਰਹੀਆਂ ਸਨ, ਪਿੰਡ ਦਾ ਇੱਕ ਬੰਦਾ ਬਾਰੀ ਨਾਲ ਕੰਨ ਲਾ ਕੇ ਗੱਲਾਂ ਸੁਣ ਰਿਹਾ ਸੀ। ਉਹਨੇ ਜਾ ਕੇ ਪਿੰਡ ਦੇ ਸਰਪੰਚ ਨੂੰ ਦੱਸਿਆ, ਭਈ ਮਾਜੂ ਕੋਲ ਕੋਈ ਬਲਾਂ ਏ, ਅੱਜ ਮੈਂ ਉਹਨੂੰ ਉਹਦੇ ਨਾਲ ਗੱਲਾਂ ਕਰਦਿਆਂ ਵੇਖਿਆ ਏ, ਕਿਤੇ ਉਹ ਬਲਾਂ ਪਿੰਡ ਵਾਲਿਆਂ ਵਾਸਤੇ ਮੁਸੀਬਤ ਨਾ ਖੜੀ ਕਰਦਾ ਏ। ਸਰਪੰਚ ਕੁਝ ਬੰਦੇ ਲੈ ਕੇ ਮਾਜੂ ਦੇ ਘਰ ਗਿਆ। ਜਦੋਂ ਉਹਨੇ ਮਾਜੂ ਨੂੰ ਬਾਹਰ ਬੁਲਾ ਕੇ ਪੁੱਛਿਆ, ਬਈ ਤੇਰੇ ਕੋਲ ਕਿਹੜੀ ਬਲਾਂ ਏ ਜਿਹਦੇ ਨਾਲ ਤੂੰ ਗੱਲਾਂ ਕਰ ਰਿਹਾ ਸੈਂ? ਮਾਜੂ ਕਹਿਣ ਲੱਗਾ, ਸਰਪੰਚ ਸਾਹਿਬ, ਕਿਵੇਂ ਦੀਆਂ ਗੱਲਾਂ ਕਰਦੇ ਹੋ, ਜਾ ਕੇ ਅੰਦਰ ਤਲਾਸ਼ੀ ਲੈ ਲਓ, ਮੇਰੇ ਕੋਲ ਕੋਈ ਬਲਾ ਨਹੀਂ। ਸਰਪੰਚ ਨੇ ਕੁਝ ਬੰਦੇ ਅੰਦਰ ਘੱਲੇ, ਪਰ ਉਹਨਾਂ ਨੂੰ ਕੋਈ ਸ਼ੈ ਨਜ਼ਰ ਨਾ ਆਈ। ਸਰਪੰਚ ਸ਼ਿਕਾਇਤ ਲਾਉਣ ਵਾਲੇ ਨੂੰ ਬੁਰਾ ਭਲਾ ਕਹਿੰਦਾ ਹੋਇਆ ਉੱਥੋਂ ਚਲਾ ਗਿਆ। ਮਾਜੂ ਨੇ ਅੰਦਰ ਆ ਕੇ ਜਿੰਨ ਨੂੰ ਆਖਿਆ, ਅਸੀਂ ਅੱਜ ਤੇ ਬਚ ਗਏ ਹਾਂ, ਪਰ ਜੇ ਕਿਸੇ ਨੇ ਫੇਰ ਵੇਖ ਲਿਆ ਤੇ ਮੇਰੇ ਵਾਸਤੇ ਪਿੰਡ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ, ਤੂੰ ਹੁਣ ਇੱਥੋਂ ਵਾਪਸ ਚਲਾ ਜਾ। ਜਿੰਨ ਕਹਿਣ ਲੱਗਾ, ਮੇਰੇ ਨਗਰ ਦਾ ਨਾਂ ਜਿੰਨ ਨਗਰੀ ਏ, ਪਰ ਮੈਂ ਉੱਥੇ ਨਹੀਂ ਜਾ ਸਕਦਾ। ਜਿਨ੍ਹਾਂ ਦੇ ਸਰਦਾਰ ਨੇ ਮੈਨੂੰ ਇਹਨਾਂ ਬੇਵਕੂਫੀਆਂ ਕਰਕੇ ਉੱਥੋਂ ਕੱਢ ਦਿੱਤਾ ਸੀ, ਮੇਰੇ ਲਈ ਉਸ ਨਗਰੀ ਦੇ ਬੂਹੇ ਬੰਦ ਹੋ ਗਏ ਨੇ, ਪਰ ਮੇਰੇ ਬੀਵੀ ਬੱਚੇ ਉਸੇ ਨਗਰੀ ਵਿੱਚ ਰਹਿੰਦੇ ਨੇ। ਮਾਜੂ ਕਹਿਣ ਲੱਗਾ, ਕੋਈ ਤਰੀਕਾ ਤੇ ਹੋਵੇਗਾ ਦੁਬਾਰਾ ਵਾਪਸ ਜਾਣ ਦਾ। ਜਿੰਨ ਕੀ ਤਰੀਕਾ ਦੱਸਦਾ ਏ, ਸਾਦਕ ਪੱਟੀ ਬਾਗ ਮੋੜ ਵਾਲਾ ਗਾ ਕੇ ਸੁਣਾਉਂਦਾ ਏ। ਸੌ ਕੋ ਤੇ ਇੱਕ ਪਹਾੜ ਦੇ ਸੌ ਕੋ ਤੇ ਇੱਕ ਪਹਾੜ ਦੇ ਅੰਦਰ ਸੱਜਣਾ ਗਾਰ, ਉੱਥੇ ਰਹਿੰਦਾ ਜਿੰਨ ਬਾਬਾ ਜਿਹੜਾ ਆਉਂਦਾ ਨਹੀਂ ਬਾਹਰ, ਜਿਹੜਾ ਆਉਂਦਾ ਨਹੀਂ ਬਾਹਰ। ਉਹ ਮੁਸੀਬਤ ਟਾਲ ਸਕਦਾ ਏ, ਉਹ ਮੁਸੀਬਤ ਟਾਲ ਸਕਦਾ ਏ, ਚੱਲ ਮੇਰੇ ਨਾਲ ਉੱਥੇ ਉੱਡੇ ਘਰ ਚੋਂ ਦੋਵੇਂ ਯਾਰੋ ਉੱਥੇ ਆਨ ਖਲੋਤੇ, ਉੱਥੇ ਆਨ ਖਲੋਤੇ। ਉਹ ਗਾਰ ਦੇ ਅੰਦਰ ਦਾਖਲ ਹੋਏ, ਗਾਰ ਦੇ ਅੰਦਰ ਦਾਖਲ ਹੋਏ, ਜਿੱਥੇ ਕੁੱਪ ਹਨੇਰਾ
ਸੱਜਣੋ ਡੇਰਾ, ਲਾਇਆ ਸੱਜਣੋ ਡੇਰਾ। ਓ ਜਾ ਕੇ ਮਾਜੂ ਜਿਨ ਬਾਬੇ ਨੂੰ, ਜਾ ਕੇ ਮਾਜੂ ਜਿਨ ਬਾਬੇ ਨੂੰ ਦਸੀ ਰਾਮ ਕਹਾਣੀ। ਜਿਨ ਖਲੋਤਾ ਨਾਲ ਜਿਉ ਦੇ ਹੋਇਆ ਪਾਣੀ ਪਾਣੀ, ਹੋਇਆ ਪਾਣੀ ਪਾਣੀ। ਓ ਡਿੱਗਾ ਬਾਬੇ ਜਿਨ ਦੇ ਪੈਰੀ, ਡਿੱਗਾ ਬਾਬੇ ਜਿਨ ਦੇ ਪੈਰੀ, ਮੈਨੂੰ ਬਖਸ਼ੋ ਬਾਬਾ। ਦੇ ਦਿਓ ਸਾਨੂੰ ਜਿਨ ਨਗਰੀ ਦੇ ਬੂਏ ਦਾ ਜੀ ਚਾਬਾ, ਬੂਏ ਦਾ ਜੀ ਚਾਬਾ। ਓ ਬਾਬਾ ਜਨ ਜੀ ਆਖਣ ਲਗਾ, ਬਾਬਾ ਜਨ ਜੀ ਆਖਣ ਲਗਾ, ਮਿਹਨਤ ਕਰਾਂ ਸੋ ਪਾਰੀ। ਫਿਰ ਖੁੱਲੇਗੀ ਜਨ ਨਗਰੀ ਦੀ ਤੁਹਾਡੇ ਲਈ ਓ ਬਾਰੀ, ਤੁਹਾਡੇ ਲਈ ਓ ਬਾਰੀ। ਜਾਓ ਰੁਕਦੇ ਉੱਤੋਂ ਜਾ ਕੇ, ਹੋ ਜਾਓ ਰੁਕਦੇ ਉੱਤੋਂ ਜਾ ਕੇ, ਨਾਰੀਅਲ ਤੋੜ ਲਿਆਵੋ। ਜਾ ਕੇ ਉਹਦੇ ਉੱਤੇ ਮੇਥੋਂ ਦਮ ਦਰੂਦ ਕਰਾਵੋ, ਦਮ ਦਰੂਦ ਕਰਾਵੋ। ਲੈ ਕੇ ਜਾਣਾ ਕੋਲ ਚੜੇਲੇ, ਲੈ ਕੇ ਜਾਣਾ ਕੋਲ ਚੜੇਲੇ, ਦੇਵੇਗੀ ਉਹ ਚਾਬੀ। ਵੇਖੋ ਕਿਧਰੇ ਕਰਿਆ ਜੇ ਨਾ ਰਾਹ ਦੇ ਵਿੱਚ ਖਰਾਬੀ, ਰਾਹ ਦੇ ਵਿੱਚ ਖਰਾਬੀ। ਓ ਜਾ ਕੇ ਉਹ ਨਾ ਰੁਕਦੇ ਉਤੋਂ, ਜਾ ਕੇ ਉਹ ਨਾ ਰੁਕਦੇ ਉਤੋਂ, ਨਾਰੀਅਲ ਤੋੜ ਲਿਆਂਦਾ। ਕਰਕੇ ਦਮ ਉਹਦੇ ਉੱਤੇ ਬਾਬਾ ਹੱਥ ਫੜਾਂਦਾ, ਉਹਨਾਂ ਹੱਥ ਫੜਾਂਦਾ, ਬਾਬਾ ਹੱਥ ਫੜਾਂਦਾ, ਉਹਨਾਂ ਹੱਥ ਫੜਾਂਦਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਜਦੋਂ ਉਹ ਨਾਰੀਅਲ ਲੈ ਕੇ ਚੁੜੇਲ ਦੀ ਗਾਰ ਵਿੱਚ ਗਏ, ਗਾਰ ਵਿੱਚ ਬਹੁਤ ਹਨੇਰਾ ਸੀ, ਹਰ ਪਾਸੇ ਚੁੜੇਲਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮਾਜੂ ਡਰ ਗਿਆ ਤੇ ਆਪਣੀ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗਾ, ਚੁੜੇਲ ਜੀ, ਸਾਨੂੰ ਜਿੰਨ ਬਾਬੇ ਨੇ ਘੱਲਿਆ ਏ, ਸਾਡੇ ਸਾਹਮਣੇ ਆ। ਚੁੜੇਲ ਜਦੋਂ ਸਾਹਮਣੇ ਆਈ, ਉਹਦੇ ਲੰਮੇ ਲੰਮੇ ਦੰਦ ਜਿਹੜੇ ਖੂਨ ਨਾਲ ਭਰੇ ਹੋਏ ਸਨ, ਵੱਡੇ ਵੱਡੇ ਨਹੁੰ, ਲੱਗਦਾ ਸੀ ਉਹ ਹੁਣੇ ਕਿਸੇ ਨੂੰ ਖਾ ਕੇ ਆਈ ਏ। ਮਾਜੂ ਡਰ ਗਿਆ ਭਈ ਹੁਣ ਸਾਡੀ ਵਾਰੀ ਆ ਗਈ, ਇਹ ਚੁੜੇਲ ਤੇ ਸਾਨੂੰ ਖਾ ਜਾਏਗੀ। ਚੁੜੇਲ ਕਹਿਣ ਲੱਗੀ, ਆਓ ਕਿੱਧਰ ਆਏ ਹੋ? ਮਾਜੂ ਕਹਿਣ ਲੱਗਾ, ਸਾਨੂੰ ਜਿੰਨ ਬਾਬੇ ਨੇ ਇਹ ਨਾਰੀਅਲ ਦੇ ਕੇ ਘੱਲਿਆ ਏ, ਸਾਨੂੰ ਇਹਦੇ ਬਦਲੇ ਜਿੰਨ ਨਗਰੀ ਦੀ ਚਾਬੀ ਚਾਹੀਦੀ ਏ। ਚੁੜੇਲ ਨੇ ਖੁਸ਼ ਹੋ ਕੇ ਨਾਰੀਅਲ ਫੜਿਆ ਤੇ ਉਹਨਾਂ ਨੂੰ ਚਾਬੀ ਲਿਆ ਕੇ ਦੇ ਦਿੱਤੀ ਤੇ ਕਹਿਣ ਲੱਗੀ, ਜਿੰਨ ਬਾਬੇ ਦਾ ਇਹ ਨਾਰੀਅਲ ਮੇਰੇ ਬਹੁਤ ਕੰਮ ਆਏਗਾ। ਜਿੰਨ ਮਾਜੂ ਨੂੰ ਉਡਾ ਕੇ ਜਿੰਨ ਨਗਰੀ ਲੈ ਗਿਆ ਤੇ ਜਾ ਕੇ ਜਿੰਨ ਨਗਰੀ ਦਾ ਬੂਆ ਖੋਲ ਕੇ ਅੰਦਰ ਚਲਾ ਗਿਆ। ਥੋੜੀ ਦੇਰ ਬਾਅਦ ਜਿੰਨ ਵਾਪਸ ਆਇਆ ਤੇ ਉਹਦੇ ਹੱਥ ਵਿੱਚ ਇੱਕ ਛੋਟੀ ਜਿਹੀ ਸੰਦੂਕੜੀ ਸੀ ਜਿਹਦੇ ਵਿੱਚ ਹੀਰੇ ਜਵਾਹਰਾਤ ਸਨ। ਉਹਨੇ ਉਹ ਸੰਦੂਕੜੀ ਮਾਜੂ ਨੂੰ ਦਿੱਤੀ ਤੇ ਆਖਿਆ, ਮੇਰੇ ਆਕਾ, ਤੂੰ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਏ। ਜ਼ਿੰਦਗੀ 'ਚ ਕਦੀ ਮੇਰੀ ਲੋੜ ਪਈ ਤੇ ਮੈਨੂੰ ਆਵਾਜ਼ ਮਾਰ ਲਈ, ਮੈਂ ਪਹੁੰਚ ਜਾਵਾਂਗਾ। ਮਾਜੂ ਉਹ ਹੀਰੇ ਜਵਾਹਰਾਤ ਲੈ ਕੇ ਘਰ ਆ ਗਿਆ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ
ਰਿਕਾਰਡਿਸਟ ਲਾਲਾ ਜੀ ਤੇ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।